पासे धार्मिक ध्रुवीकरण है जिन्हों जिहड़ा सतलुज नूं आधार बना के उन्होंने कीता है, SIR दे थल्ले वोटां कट्टणे। तीसरी जिहड़ी सब तो खतरनाक खेड पंजाब दे विच इन्हां ने खेडनी है, जिहड़े खतरनाक लै खेडी पहलां भी है, जमींदारां और जिहड़े दलित वर्ग उन्हां दे विच जो पोलराइजेशन कीती गई। एक पासे नफरती मुहिम, और वो नफरती मुहिम तुसी सोशल मीडिया ते जाके देखोगे उन्हां नूं ब्राह्मणवाद यूपी च की करदा है, बिहार च की करदा है, गुजरात च की है, वो बिल्कुल नज़र नहीं आंदा। वो सिर्फ ते सिर्फ सिखां दे पिछे पे होए ने, वो सिर्फ ते सिर्फ जमींदार क्लास नूं ही सारी बीमारियां दी जड़ दसदे ने। वो BJP ਜਾਂ ਉਹ ਵਰਨ ਆਸ਼ਰਮ ਜਾਂ ਉਹ ਮਨੂ ਸਮ੍ਰਿਤੀ, ਇੱਕ ਪਾਸੇ ਤੁਸੀਂ ਬਾਬਾ ਅੰਬੇਦਕਰ ਜੀ ਦਾ ਨਾਮ ਲੈਂਦੇ ਹੋ ਕਿ ਜੀ ਸਾਡੇ ਬਾਬਾ ਜੀ, ਜਿਨ੍ਹਾਂ ਦੇ ਮਗਰ ਤੁਸੀਂ ਲੱਗ ਰਹੇ ਹੋ ਜਾਂ ਜਿਹੜੇ ਤੁਹਾਡੇ ਇਹ ਸਾਰੇ ਸੈਂਟੀਮੈਂਟ ਨਾਲ ਖੇਡ ਰਹੇ ਨੇ, ਉਹ ਤਾਂ ਉਹ ਨੇ ਜਿਹੜਾ ਅੰਬੇਦਕਰ ਦਾ ਸੰਵਿਧਾਨ ਪਾਸੇ ਕਰਕੇ ਮਨੂ ਸਮ੍ਰਿਤੀ ਲਾਗੂ ਕਰਨਾ ਚਾਹੁੰਦੇ ਨੇ। ਕਿਸੇ ਨੂੰ ਕੋਈ ਭੁਲੇਖਾ ਹੈ? ਹਰਿਆਣੇ 'ਚ ਜਾਟਾਂ ਨੂੰ ਬੇਦਖਲ ਕੀਤਾ, ਪਾਵਰ ਤੋਂ ਕੱਢਿਆ, ਪਹਿਲਾਂ ਖੱਟਰ ਲਿਆਂਦਾ, ਹੁਣ ਉਹ ਨਸੀਬ ਸੈਣੀ ਲਿਆਂਦਾ। ਪੰਜਾਬ 'ਚ ਵੀ ਇਹਨਾਂ ਦੀ ਇਹੀ ਜਿਹੜੀ ਹੈ ਸੋਸ਼ਲ ਇੰਜੀਨੀਅਰਿੰਗ ਹੈ ਕਿ ਜਿਹੜੇ 30-32% ਜ਼ਮੀਂਦਾਰ ਕਲਾਸ ਹੈ ਇਹਨੂੰ ਆਈਸੋਲੇਟ ਕਰੋ, ਬਾਕੀਆਂ ਨੂੰ ਨਾਲ ਲਾਓ, ਦਲਿਤਾਂ ਨੂੰ ਨਾਲ ਲਾਓ, ਬਾਕੀ ਜਿਹੜੇ ਬੈਕਵਰਡ ਕਲਾਸਿਸ ਨੇ ਉਹਨਾਂ 'ਚ ਖੌਫ ਪੈਦਾ ਕਰੋ। ਦੇਖੋ ਜੀ, ਹਾਲਾਂ ਹਰ ਚੀਜ਼ ਨੂੰ ਜਦੋਂ ਤੁਸੀਂ ਦੇਖਦੇ ਹੋ ਤੁਹਾਨੂੰ ਨਜ਼ਰ ਆ ਰਿਹਾ ਵੀ ਇਹ ਪੋਲਰਾਈਜ਼, ਫਿਰਕੂ ਨਫ਼ਰਤ, ਵੋਟਾਂ ਦਾ ਕੱਟਿਆ ਜਾਣਾ, ਡੈਮੋਗ੍ਰਾਫੀ ਪੰਜਾਬ ਦੀ ਬਦਲਣੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि BJP ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਹਰ ਹਰਬਾ ਵਰਤਿਆ ਜਾ ਰਿਹਾ। ਪੰਜਾਬ ਵਿੱਚ SIR ਰਾਹੀਂ ਸਿੱਖ ਵੋਟਾਂ ਦਾ ਕੱਟਣਾ, ਪ੍ਰਵਾਸੀਆਂ ਦੀਆਂ ਵੋਟਾਂ ਤੋਂ ਇਲਾਵਾ ਧਾਰਮਿਕ ਅਤੇ ਜ਼ਾਤੀ ਆਧਾਰਿਤ ਫਿਰਕੂ ਵੰਡ ਵੀ ਕੀਤੀ ਜਾ ਰਹੀ ਹੈ। 17 ਜੁਲਾਈ ਨੂੰ ਪ੍ਰਧਾਨ ਮੰਤਰੀ ਮੋਦੀ ਪੰਜਾਬ ਆ ਰਹੇ ਨੇ, ਜਿੱਥੇ ਉਹ ਅੰਮ੍ਰਿਤਸਰ ਤੋਂ ਵਾਰਾਣਸੀ ਤੱਕ ਸੰਤ ਰਵਿਦਾਸ ਐਕਸਪ੍ਰੈਸ ਟ੍ਰੇਨ ਦਾ ਉਦਘਾਟਨ ਕਰਨਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो, ਅਸੀਂ अपना फर्ज अदा करते हैं, पर मैनू कई बार इस गल का अपनिਆਂ ਤੋਂ ਹੀ अफसोस भी ਹੁੰਦਾ है कि ਜਿਹੜਾ ਸਭ ਤੋਂ ਅਹਿਮ ਇਸ਼ੂ ਹੁੰਦਾ ਹੈ, ਜਿਹੜਾ ਸਭ ਤੋਂ ਜ਼ਿਆਦਾ ਸਾਡਾ ਨੁਕਸਾਨ ਕੋਈ ਕੰਮ ਕਰ ਰਿਹਾ, ਨੁਕਸਾਨ ਕਰ ਸਕਦਾ, ਜਦੋਂ ਉਸ 'ਤੇ ਅਸੀਂ ਫੋਕਸ ਕਰਾਉਂਦੇ ਹਾਂ ਜਾਂ ਉਸ ਨੂੰ ਅਸੀਂ ਇੱਕ ਸੈਗਮੈਂਟ ਆਫ ਡਿਸਕਸ਼ਨ ਬਣਾਉਂਦੇ ਹਾਂ ਤੇ ਆਲਮੋਸਟ ਵਿਊਅਰ ਜਿਹੜੇ ਨੇ ਉਹ ਨੋਜ਼ ਡਾਈਵ ਕਰ ਜਾਂਦੇ ਨੇ, ਉਹ ਐਨ ਥੱਲੇ ਡਿੱਗੇ ਹੁੰਦੇ ਜਿਨਵੇਂ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ। ਹੁਣ ਇਹ ਮੈਨੂੰ ਇਹ ਨਜ਼ਰ ਆ ਰਿਹਾ ਕਿ 2027 ਦੀਆਂ ਚੋਣਾਂ ਦੇ ਲਈ ਬੇਸ਼ੱਕ ਹੁਣ ਪੰਜਾਬ 'ਚ ਉਹਨਾਂ ਨੇ SIR ਜਿਹੜੀ ਸਪੈਸ਼ਲ ਇਨਵੈਸਟੀਗੇਟਿਵ ਰਿਪੋਰਟਿੰਗ ਦੇ ਥੱਲੇ ਜਾਂ ਇੰਟੈਂਸ ਦੇ ਥੱਲੇ ਇਹਨਾਂ ਨੇ ਬਹੁਤ ਸਾਰੀਆਂ ਵੋਟਾਂ ਆਲਰੇਡੀ ਕੱਟੀਆਂ ਨੇ ਔਰ ਹੁਣ ਵਧਾ ਕੇ ਦਿਨ ਕੁਛ ਜਿਹੜੇ ਨੇ ਉਹ ਹੋਰ ਕੱਟਣਗੇ। ਪਰ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਪੰਜਾਬ ਦੇ ਵਿੱਚ ਇਹ ਕੋਈ ਬਿਆਨ ਨਹੀਂ ਹੈ। ਹਾਲਾਂਕਿ ਇੱਕ ਦੋ ਸੋਸ਼ਲ ਮੀਡੀਆ 'ਤੇ ਆਇਆ ਕਿ ਜੀ ਕਿਵੇਂ ਉਹਨਾਂ ਨੇ ਸਿੱਖ ਲੜਕੇ ਦੀ ID ਦੇ ਉੱਤੇ ਪ੍ਰਵਾਸੀ ਦੀ ਫੋਟੋ ਲਾ ਕੇ ਵੋਟ ਬਣਾਈ ਹੋਈ ਹੈ, ਲੇਕਿਨ ਕਿਸੇ ਨੂੰ ਅਸੀਂ ਕੱਲ੍ਹ ਜਦੋਂ ਡਿਸਕਸ ਵੀ ਕੀਤਾ ਉਹਦੇ 'ਤੇ ਬਹੁਤ ਥੋੜ੍ਹੇ ਜਿਹੜੇ ਨੇ ਉਹ ਕਾਮੈਂਟ ਵੀ, ਕੋਈ ਕਿਸੇ ਨੂੰ ਇੰਟਰਸਟ ਹੀ ਨਹੀਂ ਹੈਗਾ ਕਿ ਵੀ ਕੀ ਹੈ। ਫਿਰ ਜਾ ਕੇ ਨੇੜੇ ਜੇ ਚੀਕਾਂ ਮਾਰਨੀਆਂ, ਬਿਆਨਬਾਜ਼ੀ ਕਰੋ, ਦੂਜਾ ਕਰੋ, ਕਿਸੇ ਨੂੰ ਕੋਈ ਨਹੀਂ ਫਰਕ ਪੈਣਾ ਕਿ ਵੀ ਕੀ ਹੋਇਆ। ਹਾਲਾਂ ਮਮਤਾ ਬੈਨਰਜੀ ਨੇ ਠੀਕ ਇਸ ਕੇਸ ਨੂੰ ਚੁੱਕਿਆ ਵੀ, ਸੁਪਰੀਮ ਕੋਰਟ ਦਾ ਭਾਵੇਂ ਫਿਰ ਵੀ ਹੋਇਆ, ਲੇਕਿਨ ਉਹਨੇ ਫਿਰ ਵੀ ਕੁਛ ਬਚਾਅ ਕਰ ਲਿਆ ਔਰ ਉਹ ਵਾਪਸ ਜਿਹੜੀ ਹੈ ਉਹ ਆ ਸਕਦੀ ਹੈ ਕਿਸੇ ਵੇਲੇ ਵੀ ਆਪਣੇ ਉਹ ਸਾਰੀ, ਹਾਲਾਂ ਉਦੋਂ ਉਹਦੀ ਪਾਰਟੀ ਨੂੰ ਰੋਲ ਕੇ ਰੱਖ ਦਿੱਤਾ। ਹੁਣ ਦੂਸਰੀ ਤਰਫ ਅਸੀਂ ਦੇਖ ਰਹੇ ਹਾਂ ਵੀ ਉਹਨਾਂ ਨੇ ਮਲਟੀ ਪ੍ਰੋਂਗ ਜਿਹੜੀ ਸਟ੍ਰੈਟਜੀ ਹੈ, ਜਿਹਦੇ ਥੱਲੇ ਇੱਕ ਪਾਸੇ ਵੋਟਾਂ ਕੱਟੋ, ਪ੍ਰਵਾਸੀਆਂ ਦੀਆਂ ਵੋਟਾਂ ਲਗਾਤਾਰ ਧੜਾ ਧੜ ਬਣ ਰਹੀਆਂ ਜੋ ਸਾਡੇ ਕੋਲ ਇਨਰ ਇਨਫੋਰਮੇਸ਼ਨ ਹੈ। ਹੁਣ ਦੂਸਰੇ ਪਾਸੇ
ਧਾਰਮਿਕ ਲਾਈਨ ਜਿਹੜੀ ਸਤਲੁਜ ਵਾਲੀ ਕੰਟਰੋਵਰਸੀ 2 ਦਿਨ ਲਾਤਾ ਕੱਢ ਰਹੇ, ਐਵੇਂ ਨਹੀਂ ਹੈ। ਉਹਨਾਂ ਨੇ ਆਲਰੇਡੀ, ਜੇ ਹੁਣ ਤੁਸੀਂ ਬਿੱਟੂ ਬੁੱਚੜ ਬੇਅੰਤੇ ਦਾ ਪੋਤਾ, ਉਹਦਾ ਪੰਜਾਬ ਦੇ ਹਿੰਦੂਆਂ ਨੂੰ ਲਲਕਾਰਾ ਦੇਖੋ ਕਿ ਭਾਈ ਕਿੱਥੇ ਮਰ ਗਏ ਤੁਸੀਂ, ਤੁਹਾਡੀ ਜ਼ਮੀਰ ਮਰ ਗਈ, ਜਾਗੋ। 35,000 ਜੇ ਉਹਨਾਂ ਦੇ 25,000 ਅਣਪਛਾਤੀਆਂ ਲਾਸ਼ਾਂ ਦੀ ਡਾਟੇ ਨਾਲ ਗੱਲ ਕੀਤੀ, ਤੇ ਇਹ ਜਿਹੜਾ ਉੱਲੂ ਦਾ ਪੱਠਾ ਹੈ ਇਹ 35,000 ਦੀ ਗੱਲ ਕਰ ਰਿਹਾ। ਹਾਲਾਂ ਕਿਸੇ ਸਿੱਖ ਸਕਾਲਰ ਨੇ ਕੁੱਲ ਗਿਣਤੀ 424 ਕਹੀ ਹੈ। ਹਾਲਾਂ ਇੱਕ ਵੀ ਮਾਰਿਆ ਜਾਏ ਬੇਗੁਨਾਹ, ਉਸ ਨੂੰ ਅਸੀਂ ਉਹ ਕੰਡੈਮਨੇਬਲ ਹੈ। ਲੇਕਿਨ ਉਹਨਾਂ ਨੇ ਇਸ ਨੂੰ ਇੰਡੀਅਨ ਸਟੇਟ ਵਰਸਸ ਸਿੱਖ ਜੈਨੋਸਾਈਡ ਕਰਨ ਦੀ ਥਾਂ ਤੇ ਹਿੰਦੂ ਸਿੱਖ ਇਸ਼ੂ ਬਣਾਉਣ ਦੀ ਲਾਈਨ ਹੈ। ਔਰ ਸਤਲੁਜ ਦੇ ਨਾਲ ਜੋ ਕੁਝ ਵਾਪਰਿਆ ਇਹ ਆਪਣੀ ਥਾਂ, ਲੇਕਿਨ ਉਹਨਾਂ ਨੇ ਇਸ ਨੂੰ ਵੀ ਇੱਕ ਪੋਲਰਾਈਜ਼ ਕਰਨ ਦੇ ਲਈ, ਤਾਂ ਕਿ ਹਿੰਦੂਆਂ ਦੇ ਵਿੱਚ ਜਿਹੜੀ 12-13% ਉਹਨਾਂ ਦੀ ਕਨਸਟੀਚੁਐਂਸੀ ਹੈ ਜਿਹੜੀ ਕਾਂਗਰਸ ਦੇ ਹੱਕ 'ਚ ਵੀ ਭੁਗਤ ਜਾਂਦੀ ਹੈ, ਆਮ ਆਦਮੀ ਪਾਰਟੀ ਨੂੰ ਵੀ। ਪਿਛਲੀਆਂ ਚੋਣਾਂ ਵੇਲੇ ਤਾਂ ਜਦੋਂ ਬੀਜੇਪੀ ਨੂੰ ਲੱਗਾ ਵੀ ਖੁਦ ਹਾਰ ਰਹੇ ਨੇ, ਕੋਈ ਦੂਸਰੀ ਧਿਰ ਨਾ ਆ ਜਾਏ, ਤਾਂ ਉਹਨਾਂ ਨੇ ਉਹ ਵੋਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਨੂੰ ਪਵਾਈਆਂ। ਇਸ ਵਾਰ ਵੀ ਇਸ ਕਿਸਮ ਦੀ ਖੇਡ ਜਿਹੜੀ ਆ ਉਹ ਖੇਡੀ ਜਾਏਗੀ, ਪਰ ਬੀਜੇਪੀ ਆਪਣੇ ਬਲ ਬੂਤੇ ਦੇ ਉੱਤੇ, ਔਰ ਜਿਹੜਾ ਇਸ ਵੇਲੇ ਇੱਕ ਪਾਸੇ ਧਾਰਮਿਕ ਧਰੁਵੀਕਰਨ ਹੈ ਜਿਹਨੂੰ ਜਿਹੜਾ ਸਤਲੁਜ ਨੂੰ ਆਧਾਰ ਬਣਾ ਕੇ ਉਹਨਾਂ ਨੇ ਕੀਤਾ ਹੈ, SIR ਦੇ ਥੱਲੇ ਵੋਟਾਂ ਕੱਟਣੇ। ਤੀਸਰੀ ਜਿਹੜੀ ਸਭ ਤੋਂ ਖਤਰਨਾਕ ਖੇਡ ਪੰਜਾਬ ਦੇ ਵਿੱਚ ਇਹਨਾਂ ਨੇ ਖੇਡਣੀ ਹੈ, ਜਿਹੜੇ ਖਤਰਨਾਕ ਲੈ ਉਹ ਖੇਡੀ ਪਹਿਲਾਂ ਵੀ ਹੈ। ਜਦੋਂ ਅਸੀਂ ਜਲੰਧਰ ਦੇ ਨੇੜੇ ਤੱਲਣ ਦੇ ਵਿੱਚ ਜ਼ਿਮੀਂਦਾਰਾਂ ਔਰ ਜਿਹੜੇ ਦਲਿਤ ਵਰਗ ਜਾਂ ਸ਼ਡਿਊਲ ਕਾਸਟ ਜਿਹਨਾਂ ਨੂੰ ਸੰਵਿਧਾਨਕ ਤੌਰ 'ਤੇ ਲਫ਼ਜ਼ ਹੈ, ਉਹਨਾਂ ਦੇ ਵਿੱਚ ਜੋ ਪੋਲਰਾਈਜੇਸ਼ਨ ਕੀਤੀ ਗਈ, ਫਿਰ ਕਿਵੇਂ ਜਿਹੜਾ ਰਾਮਪੁਰ, ਜਿਹੜਾ ਉਹਨਾਂ ਦਾ ਰਾਪੁਰ ਬੱਲਾਂ ਦੇ ਡੇਰੇ ਨੂੰ ਬਿਲਟ ਕੀਤਾ ਗਿਆ, ਕਿਵੇਂ ਰਿਪੀਟਡਲੀ ਉਹਨੂੰ ਐਨਪਾਵਰ ਕੀਤਾ ਗਿਆ। ਜੇ 3 ਮਹੀਨੇ ਪਹਿਲਾਂ ਮੋਦੀ ਉੱਥੋਂ ਹੋ ਕੇ ਗਿਆ ਔਰ ਆਦਮਪੁਰ ਏਅਰਪੋਰਟ ਦਾ ਨਾਂ ਸਤਿਗੁਰੂ ਰਵਿਦਾਸ ਜੀ ਦੇ ਨਾਂ 'ਤੇ, ਔਰ ਉਹਨਾਂ ਦੀ ਪੂਰੀ ਪੁਸ਼ਤ ਬਣਾਈ। ਹੁਣ ਫਿਰ ਕੱਲ੍ਹ ਯਾਨੀ ਕਿ 17 ਜੁਲਾਈ ਨੂੰ ਜਿਹੜਾ ਮੋਦੀ, ਪਰਸੋਂ ਹੋਏਗਾ ਜਿਹੜਾ ਸਾਡੇ ਇੱਥੋਂ ਮੁਤਾਬਕ 17 ਜੁਲਾਈ ਨੂੰ ਉਹ ਪੰਜਾਬ ਆ ਰਿਹਾ, ਔਰ ਸਪੈਸ਼ਲ ਉਸ ਦੀ ਟ੍ਰਿਪ ਜਿਹੜੀ ਕਿ ਉਹਨੇ ਜਲੰਧਰ ਕੈਂਟ ਦੇ ਵਿੱਚ ਇੱਕ ਸਪੈਸ਼ਲ ਟ੍ਰੇਨ, ਹੁਣ ਭਗਤ ਰਵਿਦਾਸ ਜੀ ਦਾ 650ਵਾਂ ਜਨਮ ਦਿਹਾੜਾ ਵੀ ਹੈ, ਪ੍ਰਕਾਸ਼ ਪੁਰਬ ਹੈ ਉਹਨਾਂ ਦਾ, ਉਹਦੇ ਹਵਾਲੇ ਨਾਲ ਜਿਹੜਾ ਵਾਰਾਣਸੀ ਜਿੱਥੇ ਕਿ ਉਹਨਾਂ ਦਾ ਜਨਮ ਹੋਇਆ, ਜਿਹੜਾ ਹੁਣ ਉਹਨੂੰ ਵਾਰਾਣਸੀ ਨਾਂ ਇਹਨਾਂ ਨੇ ਦਿੱਤਾ, ਬਨਾਰਸ ਕਹਿੰਦੇ ਨੇ, ਉੱਥੇ ਉਹ ਦਿਨ ਸੈਲੀਬ੍ਰੇਟ ਕੀਤਾ ਜਾਣਾ। ਸੋ ਪੰਜਾਬ ਦੇ ਵਿੱਚ ਦਲਿਤ ਭਾਈਚਾਰਾ ਕਾਫੀ ਵੱਡੀ ਗਿਣਤੀ 'ਚ, ਭਾਰਤ ਦੀਆਂ ਸਭ ਸਟੇਟਾਂ ਨਾਲੋਂ ਜ਼ਿਆਦਾ 33-34% ਪਾਪੂਲੇਸ਼ਨ, ਦਲਿਤ ਪਾਪੂਲੇਸ਼ਨ ਪੰਜਾਬ 'ਚ ਹੈ। ਹੁਣ ਚਲੋ ਟ੍ਰੇਨ ਸਪੈਸ਼ਲ ਚੱਲੇ ਦੂਜਾ, ਪਰ ਜਿਸ ਅੰਦਾਜ਼ ਦੇ ਵਿੱਚ ਇੱਕ ਪਾਸੇ ਨਫ਼ਰਤੀ ਮੁਹਿੰਮ, ਔਰ ਉਹ ਨਫ਼ਰਤੀ ਮੁਹਿੰਮ ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਦੇਖੋਗੇ, ਉਹਨਾਂ ਨੂੰ ਬ੍ਰਾਹਮਣਵਾਦ ਯੂਪੀ 'ਚ ਕੀ ਕਰਦਾ ਹੈ, ਬਿਹਾਰ 'ਚ ਕੀ ਕਰਦਾ ਹੈ, ਗੁਜਰਾਤ 'ਚ ਕੀ ਹੈ, ਉਹ ਬਿਲਕੁਲ ਨਜ਼ਰ ਨਹੀਂ ਆਉਂਦਾ। ਉਹ ਸਿਰਫ ਤੇ ਸਿਰਫ ਸਿੱਖਾਂ ਦੇ ਪਿੱਛੇ ਪਏ ਹੋਏ ਨੇ। ਉਹ ਸਿਰਫ ਤੇ ਸਿਰਫ ਜ਼ਮੀਂਦਾਰ ਕਲਾਸ ਨੂੰ ਹੀ ਸਾਰੀ ਬਿਮਾਰੀਆਂ ਦੀ ਜੜ ਦੱਸਦੇ ਨੇ, ਤੇ ਉਹ ਬੀਜੇਪੀ ਜਾਂ ਉਹ ਵਰਣ ਆਸ਼ਰਮ ਜਾਂ ਉਹ ਮਨੂ ਸਮ੍ਰਿਤੀ, ਇੱਕ ਪਾਸੇ ਤੁਸੀਂ ਬਾਬਾ ਅੰਬੇਦਕਰ ਜੀ ਦਾ ਨਾਂ ਲੈਂਦੇ ਹੋ ਕਿ ਜੀ ਸਾਡੇ ਬਾਬਾ ਜੀ, ਉਹ ਜਿਨ੍ਹਾਂ ਦੇ ਮਗਰ ਤੁਸੀਂ ਲੱਗ ਰਹੇ ਹੋ ਜਾਂ ਜਿਹੜੇ ਤੁਹਾਡੇ ਇਹ ਸਾਰੇ ਸੈਂਟੀਮੈਂਟ ਨਾਲ ਖੇਡ ਰਹੇ ਨੇ, ਉਹ ਤਾਂ ਉਹ ਨੇ ਜਿਹੜਾ ਅੰਬੇਦਕਰ ਦਾ ਸੰਵਿਧਾਨ ਪਾਸੇ ਕਰਕੇ ਮਨੂ ਸਮ੍ਰਿਤੀ ਲਾਗੂ ਕਰਨਾ ਚਾਹੁੰਦੇ ਨੇ। ਕਿਸੇ ਨੂੰ ਕੋਈ ਭੁਲੇਖਾ ਹੈ? ਲੇਕਿਨ ਜਦੋਂ ਫਿਰ ਇਹ ਸਿਆਸੀ ਖੇਡਾਂ ਖੇਡਣ ਵਾਲੇ ਖੇਡਦੇ ਨੇ, ਬਹੁਤ ਸਾਰੇ ਉਹਦੇ 'ਚ ਫਸਦੇ ਨੇ। ਔਰ ਇਹ ਹੈ ਕਿ 17 ਜੁਲਾਈ ਨੂੰ ਮੋਦੀ ਆ ਰਿਹਾ, ਔਰ ਜਿਹੜੀ ਰਵਿਦਾਸੀਆ ਕਮਿਊਨਿਟੀ ਦੀ ਚਿਰਾਂ ਦੀ ਮੰਗ ਸੀ ਡਾਇਰੈਕਟ ਟ੍ਰੇਨ ਜਿਹੜੀ ਹੈ ਉਹ ਟੂ ਵਾਰਾਣਸੀ, ਉਸ ਦਾ ਉਦਘਾਟਨ ਕਰਨਗੇ। ਔਰ ਇਸ ਤੋਂ ਪਹਿਲਾਂ ਸਪੈਸ਼ਲ ਜੈਸਚਰ ਜਿਹੜਾ ਉਹ ਇਸ ਲਈ ਹੈ ਕਿ ਜੀ ਮੋਦੀ ਜਿਹੜੇ ਨੇ ਨਿਰੰਜਨ ਦਾਸ, ਜਿਹੜੇ ਡੇਰਾ ਸੱਚਖੰਡ ਬੱਲਾਂ ਦੇ ਹੈੱਡ ਨੇ, ਉਹਨਾਂ ਨੂੰ ਮਿਲਣ ਦੇ ਲਈ ਆਏ ਸੀ। ਹੁਣ ਵੀ 650 ਸਾਲਾ ਪ੍ਰਕਾਸ਼ ਪੁਰਬ ਰਵਿਦਾਸ, ਭਗਤ ਰਵਿਦਾਸ ਜੀ ਦਾ ਜਿਹੜਾ ਉਹ ਸੀਅਰ ਗੋਵਰਧਨਪੁਰ ਹੈ ਵਾਰਾਣਸੀ ਦੇ ਵਿੱਚ, ਉੱਥੇ ਮਨਾਉਣਾ ਹੈ। ਔਰ ਇਹ ਜਿਹੜੀ ਡਾਇਰੈਕਟ AC ਟ੍ਰੇਨ ਹੈ ਜਿਹੜੀ ਅੰਮ੍ਰਿਤਸਰ ਚੱਲੇਗੀ ਛੇਹਰਟੇ ਤੋਂ ਔਰ ਵਾਰਾਣਸੀ ਤੱਕ ਜਾਏਗੀ। ਔਰ ਇਹ ਸਾਰੇ ਦੇ ਵਿੱਚ ਜਿਹੜਾ ਜਿਹੜੀ ਮੀਡੀਆ ਰਿਪੋਰਟਿੰਗ ਵੀ ਹੈ ਵੀ ਉਹਦੇ ਜਿਹੜੇ ਅੱਡ ਸਟਾਪ ਹੋਣਗੇ ਸਾਰੇ ਦੇ, ਜਿਹੜਾ ਉਸ 'ਤੇ ਫਰਾਈਡੇ ਔਰ ਸੰਡੇ ਸਪੈਸ਼ਲ ਟ੍ਰੇਨ ਹੈ ਅੰਮ੍ਰਿਤਸਰੋਂ ਚੱਲ ਕੇ ਜਲੰਧਰ, ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਨਪੁਰ, ਲਖਨਊ, ਸੁਲਤਾਨਪੁਰ, ਜੌਨਪੁਰ ਸਿਟੀ ਤੇ ਵਾਰਾਣਸੀ।
ਇਹ 1000 ਕਿਲੋਮੀਟਰ ਲੰਬੀ ਟ੍ਰੇਨ ਜਿਹੜੀ ਹੈ ਉਹ ਭਗਤ ਰਵਿਦਾਸ ਜੀ ਦੀ ਯਾਦ, ਹਾਲਾਂ ਨਾਂ ਉਹਦਾ ਸੰਤ ਰਵਿਦਾਸ ਟ੍ਰੇਨ ਰੱਖਿਆ। ਔਰ ਜਦੋਂ ਇਹ ਉਦਘਾਟਨ ਕਰ ਦੇਗਾ ਜਲੰਧਰ ਕੈਂਟ ਦੇ ਵਿੱਚ, ਖਾਸ ਤੌਰ ਤੇ ਸਟੇਸ਼ਨ ਨੂੰ ਡਿਵੈਲਪ ਕੀਤਾ ਗਿਆ, ਫਿਰ ਉਹ ਆਪਣਾ ਲਗਭਗ 45 ਮਿੰਟ ਦੀ ਉਹਨੇ ਪਬਲਿਕ ਰੈਲੀ ਰੱਖੀ ਹੈ। ਬੀਜੇਪੀ ਦੇ ਲੀਡਰ ਔਰ ਦੂਜੇ ਤੀਜੇ ਉਹਨਾਂ ਸਾਰਿਆਂ ਨੂੰ ਸੰਬੋਧਨ ਕਰੇਗਾ। ਹੁਣ ਇੱਕ ਪਾਸੇ ਇਸ ਖਬਰ ਰਾਹੀਂ ਆਲਰੇਡੀ ਜਿਹੜਾ ਉਹਨਾਂ ਨੇ ਪੋਲਰਾਈਜੇਸ਼ਨ ਦਾ ਨੂੰ ਉਹ ਕਰ ਹੀ ਰਹੇ ਨੇ, ਦੂਸਰੇ ਪਾਸੇ ਦੱਸਣ ਦੇ ਲਈ ਕਿ ਜੀ ਦੇਖੋ ਪਾਕਿਸਤਾਨ ਔਰ ਸਿੱਖ ਐਕਸਟ੍ਰੀਮਿਸਟ ਇਹ ਰਲੇ ਹੋਏ ਨੇ, ਇਹ ਗੜਬੜ ਕਰਨਾ ਚਾਹੁੰਦੇ ਨੇ। ਨਾਲ ਹੀ ਖਬਰ ਪਲਾਂਟ ਕੀਤੀ, ISI ਲਿੰਕਡ ਆਪਰੇਟਿਵ ਹੈਲਡ ਇਨ ਅੰਮ੍ਰਿਤਸਰ, ਗ੍ਰਨੇਡ ਗਲੋਕ ਰਿਕਵਰਡ। ਕਿ ਜੀ ਉਹਨੇ ਤਾਂ ਇਹ ਕਰ ਦੇਣਾ ਸੀ, ਜੇ ਇਹ ਨਾ ਹੁੰਦਾ ਉਹਨੇ ਗ੍ਰਨੇਡ ਛੱਡ ਦੇਣਾ ਸੀ, ਉਹਨੇ ਪੁਲਿਸ ਤੇ ਹਮਲੇ ਕਰਨੇ ਸੀ, ਉਹਨੇ ਦੂਜਿਆਂ ਨੇ ਕਰਨਾ ਸੀ। ਹੁਣ ਇੱਕ ਪਾਸੇ ਟੂ ਦਾ ਐਕਸਟ੍ਰੀਮ ਜਾ ਕੇ ਇਹ ਦਲਿਤ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿ ਭਾਈ ਭਗਤ ਰਵਿਦਾਸ ਜੀ ਦੀ ਯਾਦ 'ਚ ਮੈਮੋਰੀਅਲ, ਕਾਲਜ, ਯੂਨੀਵਰਸਿਟੀ ਜੋ ਮਰਜ਼ੀ, ਪਰ ਜਦੋਂ ਤੁਸੀਂ ਤੁਹਾਡੀ ਸਾਰੀ ਆਈਡੀਓਲੋਜੀ ਦੀ ਹਿੰਦੂਤਵਾ ਦੀ ਉਹ ਬ੍ਰਾਹਮਣਵਾਦ ਤੇ ਖੜੀ ਹੈ, ਵਸ ਜਿਨ੍ਹਾਂ ਨੂੰ ਤੁਸੀਂ, ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है। ਵੀ ਜਿਹੜਾ ਤੁਹਾਨੂੰ ਗਮਖਾਨਾ ਹਜ਼ਾਰਾਂ ਸਾਲਾਂ ਤੋਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਤੁਸੀਂ ਇਹ ਵਰਣ ਆਸ਼ਰਮ ਵਾਲੇ ਔਰ ਉਸ ਬੰਨੂ ਸਮ੍ਰਿਤੀ ਵਾਲਿਆਂ ਦੇ ਮਗਰ ਲੱਗੇ ਹੋਏ ਹੋ। ਪਰ ਉਹਨਾਂ ਦਾ ਮਕਸਦ ਇਹ ਹੈ, ਉਹਨਾਂ ਦੀ ਜਿਹਨੂੰ ਸੋਸ਼ਲ ਇੰਜੀਨੀਅਰਿੰਗ ਕਹਿੰਦੇ ਨੇ, ਜਿਹਦੇ ਥੱਲੇ ਉਹਨਾਂ ਨੇ ਹਰਿਆਣੇ 'ਚ ਜਾਟਾਂ ਨੂੰ ਬੇਦਖਲ ਕੀਤਾ, ਪਾਵਰ ਤੋਂ ਕੱਢਿਆ। ਪਹਿਲਾਂ ਖੱਟਰ ਲਿਆਂਦਾ, ਹੁਣ ਉਹ ਨਸੀਬ ਸੈਣੀ ਲਿਆਂਦਾ ਹੈ। ਪੰਜਾਬ 'ਚ ਵੀ ਇਹਨਾਂ ਦੀ ਇਹੀ ਜਿਹੜੀ ਹੈ ਸੋਸ਼ਲ ਇੰਜੀਨੀਅਰਿੰਗ ਹੈ ਕਿ ਇਹ ਜਿਹੜੇ 30-32% ਜ਼ਿਮੀਂਦਾਰ ਕਲਾਸ ਹੈ ਇਹਨੂੰ ਆਈਸੋਲੇਟ ਕਰੋ, ਬਾਕੀਆਂ ਨੂੰ ਨਾਲ ਲਾਓ, ਦਲਿਤਾਂ ਨੂੰ ਨਾਲ ਲਾਓ, ਬਾਕੀ ਜਿਹੜੇ ਬੈਕਵਰਡ ਕਲਾਸਿਸ ਨੇ ਉਹਨਾਂ 'ਚ ਖੌਫ ਪੈਦਾ ਕਰੋ। ਦੇਖੋ ਜੀ, ਹਾਲਾਂ ਹਰ ਚੀਜ਼ ਨੂੰ ਜਦੋਂ ਤੁਸੀਂ ਦੇਖਦੇ ਹੋ ਤੁਹਾਨੂੰ ਨਜ਼ਰ ਆ ਰਿਹਾ ਵੀ ਇਹ ਪੋਲਰਾਈਜ਼, ਫਿਰਕੂ ਨਫ਼ਰਤ, ਵੋਟਾਂ ਦਾ ਕੱਟਿਆ ਜਾਣਾ, ਡੈਮੋਗ੍ਰਾਫੀ ਪੰਜਾਬ ਦੀ ਬਦਲਣੀ। ਲੇਕਿਨ ਸਾਡੀ ਕੌਮ ਦਾ ਇੱਕ ਵੱਡਾ ਤਬਕਾ, ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਇਹ ਸਾਰੇ ਨਾਲ। ਉਹ ਕੋਈ ਜਾਗੋ ਕਰਾ ਰਿਹਾ ਹੈ, ਕੋਈ ਸੁੱਤਿਆਂ ਨੂੰ ਜਗਾਉਣ ਦਾ ਕੰਮ ਕੀ ਕਰਨਾ ਹੈ। ਤੁਸੀਂ ਦੇਖੋਗੇ ਸਾਡੇ ਜਿਹੜੇ ਸਮਾਜਿਕ ਸਮਾਗਮ ਨੇ, ਪਰਿਵਾਰਕ ਸਮਾਗਮ ਨੇ, ਖਰਚਿਆਂ ਦਾ ਥਾਂ, ਦਿਖਾਵਾ, ਔਰ ਉਸ ਸਾਰੇ 'ਚੋਂ ਅਸੀਂ ਜਿਹੜਾ, ਔਰ ਸਾਨੂੰ ਇਹ ਨਜ਼ਰ ਹੀ ਨਹੀਂ ਆ ਰਿਹਾ ਕਿ ਭਾਈ ਸਾਡੇ ਆਪਣੇ ਹੋਮਲੈਂਡ ਦੇ ਵਿੱਚ ਸਾਡੀ ਤਬਾਹੀ ਦਾ ਜਿਹੜਾ ਮਸਾਲਾ ਹੈ ਉਹਨਾਂ ਨੇ ਕਿਸ ਹੱਦ ਤੱਕ ਉਸ ਨੂੰ ਜਿਹੜਾ ਕਿਸ ਲੈਵਲ ਤੱਕ ਲੈ ਆਏ ਨੇ। ਔਰ ਕਿਸੇ ਵੇਲੇ ਵੀ ਇਹ ਸ਼ਾਇਦ ਸਿੱਖਾਂ ਨੂੰ ਅਹਿਸਾਸ ਨਹੀਂ ਹੈ, ਹੁਣ ਵੀ ਪਿਛਲੇ ਦਿਨਾਂ 'ਚ ਇੱਕ ਸੀਰੀਅਸ ਗੁਫ਼ਤਗੂ ਹੋ ਰਹੀ ਸੀ ਕਿ ਭਾਈ ਨਵੰਬਰ 84 ਤਾਂ ਉਹਨਾਂ ਨੇ ਪਹਾੜੇ ਦੇ ਗੁੰਡੇ ਜਾਂ ਉਹ ਲਿਆ ਕੇ ਕੀਤੀ, ਹੁਣ ਤਾਂ ਉਹਨਾਂ ਨੇ ਇੰਨੀ ਕਿ ਨਫ਼ਰਤ ਜਨਰੇਟ ਕਰ ਦਿੱਤੀ ਆ। ਸਤਲੁਜ ਫਿਲਮ ਦੇ ਮੌਕੇ ਤੇ ਅਸੀਂ ਦੇਖ ਸਕਦੇ ਹਾਂ ਕਿ ਭਾਈ ਸਿੱਖ ਕਿਤੇ ਵੀ ਜਿਹੜੇ ਨੇ ਉਹਨਾਂ ਨੂੰ ਜਦੋਂ ਵੀ ਉਹਨਾਂ ਨੂੰ ਲੱਗਾ ਦਿੱਲੀ ਦੇ ਹਾਕਮਾਂ ਨੂੰ ਔਰ ਕਿਹਨੇ ਸਾਡੀ ਬਾਤ ਪੁੱਛਣੀ ਹੈ, ਇਹਦੇ ਲਈ ਸਾਨੂੰ ਖੁਦ ਤਿਆਰ ਹੋਣਾ ਪਏਗਾ। ਪਰ ਅਸੀਂ ਜਾਗਤੇ ਰਹੋ ਹੀ ਕਰ ਸਕਦੇ ਹਾਂ। ਇਸ ਤੋਂ ਬਿਨਾਂ ਤਾਂ ਫਿਰ ਇਹੀ ਹੈ ਕਿ ਭਾਈ ਜਿਹਨੂੰ ਕਿਸੇ ਨੇ ਉਰਦੂ ਕਪੜੇ 'ਚ ਕਿਹਾ ਸੀ ਕਿ ਉੱਠੋ ਵਗਰਨਾ ਮਹਿਸ਼ਰ ਨਾ ਹੋਗਾ ਫਿਰ ਕਭੀ, ਦੌੜੋ ਜ਼ਮਾਨਾ ਚਾਲ ਕਿਆਮਤ ਕੀ ਚੱਲ ਗਿਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਾਡੇ ਪਹਿਲੇ ਵਿਊਅਰ ਨੇ ਸੋਨਮਾਲ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਖਾਲਿਸਤਾਨ ਫੌਜੀ ਜੀ ਔਰ ਗੁਸਕੇ ਜੀ ਵੀ ਔਰ ਬਸਰਾ ਜੀ ਵੀ ਫਤਿਹ ਅੰਦ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਵਿਕਾਸ ਗੁੱਜਰ ਜੀ, ਇਹ ਵੀ ਸਾਨੂੰ ਜਿਹੜੇ ਨੇ ਸਾਨੂੰ ਅਸਲਾਮ ਵਾਲੇਕਮ ਕਹਿੰਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ, ਬਹੁਤ ਸ਼ੁਕਰੀਆ। ਹਾਂਜੀ, ਖਾਲਸਾ ਦੇਸ਼ ਪੰਜਾਬ ਜਿਹੜੇ ਨੇ ਉਹ ਵੀ ਕਹਿੰਦੇ ਸਿੱਖੋ ਪੰਜਾਬੀਓ, ਹੁਣ ਤੁਹਾਡੇ ਕੋਲ ਬਹੁਤ ਸੋਹਣਾ ਮੌਕਾ, ਇਹ ਬਿਨਾਂ ਹੱਥੋਂ ਗਵਾ ਲਿਓ। ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਕੋਈ ਵੀ ਹੱਲ ਨਹੀਂ ਹੈ ਹੋ ਸਕਦਾ। ਸੋ ਪੰਜਾਬ ਹੱਲ ਖਾਲਿਸਤਾਨ। ਔਰ ਠੀਕ ਫਰਮਾਇਆ। ਹਾਂਜੀ, ਔਰ ਅਮਰਜੀਤ ਸੈਣੀ ਜੀ ਵੀ ਔਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਦੇ ਕਾਫੀ ਸਾਰੇ ਮੈਸੇਜ ਨੇ, ਬਹੁਤ ਬਹੁਤ ਸ਼ੁਕਰੀਆ। ਔਰ ਸਾਡਾ ਵੀ ਕਹਿੰਦੇ ਸ਼ੁਕਰੀਆ ਕਰਦੇ ਨੇ ਔਰ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ, TV 84 ਟੀਮ ਜਿਹੜੇ ਖਾਲਸਾ ਜ਼ਿੰਦਾਬਾਦ। ਫਿਰ ਕਹਿੰਦੇ ਨੇ ਕਿ ਤੇਰੀ ਆਵਾਜ਼ ਮੇਰੀ ਆਵਾਜ਼, ਖਾਲਸਾ ਜ਼ਿੰਦਾਬਾਦ। ਬਹੁਤ ਸ਼ੁਕਰੀਆ मोहम्मद याकूब। वाघा बॉर्डर पर खालिस्तान का ਜਿਹੜਾ फ्लैग है ਉਹ लहराएगा ਕਹਿੰਦੇ ਵੈਰੀ ਸੂਨ। ਔਰ ਇੰਡੀਆ ਗੈਟ ਆਊਟ from Kashmir and Khalistan, why USA is ਖਾਮੋਸ਼।
ਓਵਰ ਦਿਸ ਇਸ਼ੂ ਕਸ਼ਮੀਰ ਐਂਡ ਖਾਲਿਸਤਾਨ। ਫਿਰ ਕਹਿੰਦੇ ਨੇ ਕਿ ਵਾਈ ਵਰਲਡ ਇਜ਼ ਖਾਮੋਸ਼ ਓਵਰ ਖਾਲਿਸਤਾਨ ਐਂਡ ਕਸ਼ਮੀਰ ਇਸ਼ੂ। ਔਰ ਨਾਸਰ ਚੌਧਰੀ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਗੁਰਸਿਮਰਨ ਕੌਰ ਜਿਹੜੇ ਨੇ ਉਹ ਵੀ ਫਤਿਹ ਔਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਸਿੰਘ 1984 ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਕਿਰਪਾ ਰੱਖਣ ਆਪ ਜੀ ਤੇ ਅੱਜ ਵੀ ਡਰ ਹੈ ਕਿ ਦੁਸ਼ਮਣ ਨੂੰ ਪੰਜਾਬ ਦਾ ਖਾਲਸਾ ਜੀ ਨੂੰ ਆਪਣੇ ਰੂਪ ਵਿੱਚ ਆਉਣਾ ਚਾਹੀਦਾ ਹੈ, ਕਿਉਂਕਿ ਅੱਜ ਵੀ ਸਿੱਖਾਂ ਨਿਸ਼ਾਨੇ ਤੇ ਹਨ। ਸਿੱਖ ਜਿਹੜੇ ਨੇ ਨਿਸ਼ਾਨੇ ਤੇ ਹਨ, ਬਿਲਕੁਲ ਟਾਰਗੇਟ ਨੇ। ਹਾਂਜੀ। ਔਰ ਮੁਹੰਮਦ ਯਾਕੂਬ ਜੀ ਜਿਹੜੇ ਨੇ ਇਹ ਵੀ ਫਿਰ ਕਹਿੰਦੇ ਨੇ कि काश मैं कश्मीर और खालिस्तान की आज़ादी के लिए कुछ कर सकता, काश। और फिर कहते हैं कि खालिस्तान की आज़ादी के लिए खालसा कौम ही को लड़ना होगा और कश्मीर की आज़ादी के लिए ਅਸੀਂ ਕਦਰ ਕਰਦੇ ਹਾਂ। ਤੁਸੀਂ ਸਿਰਫ ਦੁਆ ਕਰੋ, ਇਹੀ ਸਾਡੇ ਲਈ ਬਹੁਤ ਵੱਡੀ ਗਿਫਟ ਹੈ। ਹਾਂਜੀ। ਫਿਰ ਕਹਿੰਦੇ ਦੁਨੀਆ तमाशा है और दुनिया सिर्फ तमाशा ही देखती है। मुझे आज तक ये समझ नहीं आया कि इंडिया किस बेस पर कहता है कि कश्मीर इंडिया का हिस्सा है। बगैरत इंडिया। बेशक कश्मीर की आज़ादी का रास्ता खालिस्तान से होकर जाता है और खालिस्तान की आज़ादी बहुत ज़रूरी है। कुछ करो पाक फौज, कुछ करो और कश्मीर को कब आज़ाद करवाओगे। पाकिस्तान कहता है कि कश्मीर हमेशा शाहरग है, हमारी शाहरग है, और फिर तो ना अपना कश्मीर इंडिया से और ले लो अपना कश्मीर इंडिया से। और असलम मुनीर, अगर तुम वाकई फील्ड मार्शल हो तो कश्मीर को नहीं आज़ाद करवा सकते, कौम की मदद भी नहीं करते। और फिर कहते हैं कि आई डोंट नो कि पाक फौज क्या कर रही है, और कश्मीर को आज़ाद करवाना है तो पता नहीं पाक फौज क्या कर रही है। और फिर कहते हैं कश्मीर की आज़ादी के लिए खालिस्तान का बनना बहुत ज़रूरी है। लगता है सारी कोशिश खालिस्तान के लिए करनी चाहिए। खालिस्तान आज़ाद हो तो फिर कश्मीर भी आज़ाद हो। कश्मीर की आज़ादी का रास्ता खालिस्तान है। सो नाइस। और फिर इसी तरह गुलजिंदर पुरेवाल जी भी फतेह बुलाते ने। और नासर चौधरी जी की कहते हैं भारत टुटन वाला है और खालिस्तान आज़ाद होने वाला है। और फिर कहते हैं कि भारत के 15 टुकड़े पूरी दुनिया ਲਈ ਬਿਹਤਰ ਹਨ। ਇਹ ਸੋਚ ਦੁਨੀਆ ਭਰ ਦੇ ਬੁੱਧੀਜੀਵੀ ਕਰ ਰਹੇ ਹਨ। ਸ਼ਹੀਦਾਂ ਦਾ ਖੂਨ ਵਿਅਰਥ ਨਹੀਂ ਜਾਵੇਗਾ। ਹਿੰਦੂਤਵ ਦੇ ਜ਼ੁਲਮ ਦੀ ਰਾਤ ਖਤਮ ਹੋਣ ਵਾਲੀ ਹੈ ਅਤੇ ਖਾਲਸਾ ਦੀ ਆਜ਼ਾਦੀ ਦਾ ਸਵੇਰਾ ਹੋਣ ਵਾਲਾ ਹੈ। ਔਰ ਫਿਰ ਮਾਈ ਪਲਵਿੰਦਰ ਜੀ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਮੁਹੰਮਦ ਤਾਇਬ ਜਿਹੜੇ ਨੇ ਉਹ ਕਹਿੰਦੇ ਨੇ ਕਿ ਸਤਲੁਜ ਫਿਲਮ ਵਿੱਚ ਇੱਕ ਫੋਟੋ ਵਿਖਾਈ ਗਈ ਹੈ ਕਿ ਜਿਸ ਵਿੱਚ ਸਰਦਾਰ ਖਾਲੜਾ ਸਾਹਿਬ ਜਿਹੜੇ ਨੇ ਫਾਸਿਲ ਮਸਜਿਦ ਦੇ ਸਾਹਮਣੇ ਹਾਂਜੀ ਬੈਠੇ ਨੇ। ਕਿਹਾ ਜੀ ਕਹਿੰਦੇ ਸੱਚੀ ਹੈ ਪਿਕਚਰ ਕਿ ਉਹ ਜਿਹੜੇ ਨੇ ਕਹਿੰਦੇ ਨੇ ਇਸਲਾਮਾਬਾਦ ਆਏ ਨੇ। ਮੈਨੂੰ ਨਹੀਂ ਲੱਗਦਾ ਕਿ ਉਹ ਇਸਲਾਮਾਬਾਦ ਆਏ ਨੇ। ਹੋ ਸਕਦਾ ਹੈ ਕੋਈ ਹੋਰ ਉਹ ਯੂਕੇ ਗਏ ਨੇ, ਕਿਸੇ ਹੋਰ ਮੁਲਕ ਵੀ, ਉੱਥੇ ਉਹਨਾਂ ਦੇ ਬ੍ਰਦਰ ਸੀ ਉਹਨਾਂ ਦੀ, ਔਰ ਕੈਨੇਡਾ ਆਏ ਨੇ। ਹੋ ਸਕਦਾ ਉਹ ਜਿਹੜਾ ਫੈਸਲ ਮਸਜਿਦ ਲੱਗਦੀ ਹੈ ਉਸ ਡਿਜ਼ਾਈਨ ਦੀ ਕੋਈ ਹੋਰ ਮਸਜਿਦ ਵੀ ਕਿਤੇ ਹੋਏ, ਲੇਕਿਨ ਪਾਕਿਸਤਾਨ ਨਹੀਂ ਹੋ ਗਿਆ ਜਿੱਥੋਂ ਤੱਕ ਮੈਨੂੰ ਇਲਮ ਹੈ। ਹਾਂ ਫਿਰ ਕਹਿੰਦੇ ਕਿ ਸਤਲੁਜ ਫਿਲਮ ਚੰਗੀ ਹੈ ਆਈ ਹੈ, ਪਰ ਇਸ ਵਿੱਚ ਸਾਰੇ ਮੀਡੀਆ ਪੰਜਾਬ ਪੁਲਿਸ ਦੀ ਕੁਝ ਜਿਹੜੇ ਅਫਸਰ ਤੇ ਪਾਇਆ ਗਿਆ ਸਾਰਾ ਮਲਬਾ ਉਹਨਾਂ ਦੇ ਉੱਤੇ ਪਾਇਆ ਗਿਆ, ਹੀਰੋ ਵਿਖਾਇਆ ਗਿਆ। ਲੇਕਿਨ ਇਹ ਵੀ ਕਬੂਲ ਨਹੀਂ। ਹਾਲਾਂ ਮਾਰਨ ਵਾਲੇ ਵੀ ਪੱਗਾਂ ਵਾਲੇ ਨੇ, ਮਰਨ ਵਾਲੇ ਵੀ ਨੇ, ਲੇਕਿਨ ਈਵਨ ਇਸ ਸੱਚਾਈ ਨੂੰ ਦਿਖਾਉਣਾ ਵੀ ਉਹਨਾਂ ਨੂੰ ਕਬੂਲ ਨਹੀਂ ਹੈ। ਕਿਉਂ ਹਾਲਾਂਕਿ ਉਹ ਸਾਰੇ ਸਟੇਟ ਦੇ ਸੰਦ ਬਣ ਕੇ ਉਹਨਾਂ ਨੇ ਦੁਸ਼ਮਣ ਦਾ, ਜਿਵੇਂ ਜੰਗਲ ਦੀਆਂ ਦੇ ਦਰਖਤ ਕੱਟਣ ਦੇ ਲਈ ਕੁਹਾੜਾ ਬਣਦੇ ਨੇ, ਕੁਹਾੜੇ ਦਾ ਦਸਤਾ ਉਹ ਜੰਗਲ ਦੀ ਲੱਕੜ ਹੀ ਹੁੰਦੀ ਹੈ, ਦਰਖਤ ਦਾ ਹੀ ਹੁੰਦਾ ਹੈ ਉਸ ਦਾ, ਲੇਕਿਨ ਈਵਨ ਇਹ ਵੀ ਇਹਨਾਂ ਨੂੰ ਕਬੂਲ ਨਹੀਂ ਹੈ ਜਿੰਨਾ ਵਿਰੋਧ ਇਸ ਵੇਲੇ ਇਹਨਾਂ ਨੇ ਕੀਤਾ ਹੈ। ਹਾਂਜੀ ਨਾਸਰ ਚੌਧਰੀ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਕਦੇ ਵੀ ਸੱਚੇ ਲੋਕਾਂ ਦਾ ਸਾਥ ਨਹੀਂ ਦਿੰਦਾ। ਨਹੀਂ, ਇਸ ਤਰ੍ਹਾਂ ਤਾਂ ਅਸੀਂ ਨਹੀਂ ਕਹਿ ਸਕਦੇ। ਇਹ ਠੀਕ ਹੈ ਕਿ ਬਹੁਤ ਵਾਰ ਜਿਹੜਾ ਕੂੜ ਹੈ, ਝੂਠ ਹੈ, ਉਹ ਸਾਨੂੰ ਜਿੱਤਦਾ ਨਜ਼ਰ ਆਉਂਦਾ, ਪਰ ਅਲਟੀਮੇਟ ਸਾਡੀ ਡੈਸਟਨੀ ਤਾਂ ਅੱਲਾਹ ਤਾਲਾ ਦੇ ਸਾਹਮਣੇ, ਰੱਬ ਦੇ ਸਾਹਮਣੇ
ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ। ਜਿਹੜੇ ਕੂੜੇ ਨੇ, ਝੂਠੇ ਨੇ, ਜ਼ੁਲਮੀ ਨੇ, ਉਹ ਦੋਜ਼ਖ ਦੀ ਅੱਗ 'ਚ ਸੜਦੇ ਨੇ, ਮੂੰਹ ਕਾਲੇ ਹੁੰਦੇ ਨੇ। ਰੱਬ ਦੀ ਦਰਗਾਹ ਦੇ ਵਿੱਚ ਅਲਟੀਮੇਟ ਟਰੂਥ ਹੀ ਪ੍ਰਵੇਲ ਕਰਦੀ ਹੈ। ਸੋ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨ ਵਾਲਿਆਂ ਨੂੰ ਕਦੇ ਵੀ ਬੇਦਿਲ ਨਹੀਂ ਹੋਣਾ ਚਾਹੀਦਾ। ਔਰ ਮੁਹੰਮਦ ਤਾਇਬ ਜੀ ਕਹਿੰਦੇ ਨੇ ਕਿ ਮੇਰਾ ਤੇ ਮੰਨਣਾ ਇਹ ਹੈ ਕਿ ਸਾਡੇ ਪੰਜਾਬ ਦੀ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਭਾਈ ਸਰਦਾਰ ਖਾਲੜਾ ਸਾਹਿਬ ਜੀ ਨੂੰ ਪੂਰੀ ਪੰਜਾਬੀ ਕੌਮ ਦਾ ਹੀਰੋ ਕਰਾਰ ਕਰ ਦੇਣ। ਈਸਟ ਪੰਜਾਬ, ਸਿਰਫ ਦੇਖੋ, ਉਹ ਤਾਂ ਇੱਕ ਇਨਸਾਨੀਅਤ ਦੇ ਔਰ ਮਨੁੱਖੀ ਹੱਕਾਂ ਦੇ ਚੈਂਪੀਅਨ ਦੇ ਤੌਰ ਤੇ ਉੱਭਰੇ ਨੇ। ਆਲਰੇਡੀ ਉਹਨਾਂ ਨੂੰ ਕੌਮੀ ਸ਼ਹੀਦ ਜਿਹੜਾ ਉਹ ਐਲਾਨ ਦਿੱਤਾ ਗਿਆ, ਔਰ ਅਸੀਂ ਦੇਖਦੇ ਹਾਂ ਕਿ ਈਵਨ ਹਰੀਕੇ ਜਿਹੜੀ ਯਾਦਗਾਰ ਬਣੇਗੀ, ਉਹਨਾਂ ਦੇ ਲਈ ਅਰਦਾਸ ਵੀ ਹੋਈ ਹੈ, ਬਾਕੀਆਂ ਲਈ ਵੀ। ਔਰ ਬਹੁਤ ਜਲਦੀ ਅਕਾਲ ਤਖਤ ਤੋਂ 6 ਸਤੰਬਰ ਦੇ ਦਿਨ ਨੂੰ ਵੀ ਜਿਹੜਾ ਉਸ ਸ਼ਹੀਦੀ ਦਿਨ ਦੇ ਤੌਰ ਤੇ, ਜਿਵੇਂ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਜਿੰਦਾ ਸੁੱਖਾ, ਸੰਤ ਪਿੰਡਾਂ ਵਾਲੇ ਇਹ ਕੌਮੀ ਸ਼ਹੀਦ ਐਲਾਨੇ ਹੋਏ ਨੇ, ਇਹਨਾਂ ਦੇ ਦਿਨ ਅਕਾਲ ਤਖਤ ਤੇ ਸੈਲੀਬ੍ਰੇਟ ਹੁੰਦੇ ਨੇ। ਇਵੇਂ ਹੀ ਆਉਣ ਵਾਲੇ ਪੀਰੀਅਡ 'ਚ 6 ਸਤੰਬਰ ਦਾ ਦਿਨ ਵੀ ਜਿਹੜਾ ਖਾਲੜਾ ਸਾਹਿਬ ਦੀ ਜਿਸ ਦਿਨ ਉਹਨਾਂ ਨੂੰ ਅਗਵਾ ਕੀਤਾ ਗਿਆ, ਇਹ ਜਿਹੜਾ ਅਲਟੀਮੇਟਲੀ ਉਹਨਾਂ ਦੀ ਯਾਦ ਨੂੰ ਸਮਰਪਿਤ ਹੋਏਗਾ। ਬਿਲਕੁਲ। ਹੁਣ ਆਪਾਂ TV 84 USA ਦੇ ਜਿਹੜੇ ਵਿਊਅਰ ਨੇ ਉਹਨਾਂ ਦੇ ਮੈਸੇਜ ਜਿਹੜੇ ਸ਼ੇਅਰ ਕਰਨ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇੰਦਰਜੀਤ ਸਿੰਘ ਸੰਧੂ ਜਿਹੜੇ ਨੇ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਧਰਮ ਸਿੰਘ ਜੀ ਵੀ, ਔਰ ਘੁਸਕੇ ਜੀ ਵੀ, ਔਰ ਜਗਪਾਲ ਜੀ ਵੀ, और गुरसिमर कौर जी भी, और अमरजीत सानी जी भी, अमरजीत सिंह जी भी, और फिर इसी तरह गुरसिमर कौर जी भी खालसान जिंदाबाद कहते ने। महाराज कृपा करन, ग्रेट एनालिसिस, अ फैंटास्टिक प्रोग्राम। और खालसा देश पंजाब जड़े फतेह बुला के कहते हैं कि वाहिगुरू कृपा करन देश पंजाब ते सिख कौम दे उत्ते, और वाहिगुरू जी का खालसा, वाहिगुरू जी की फतेह। रब रखा सारियां दा आज़ादी हाल है देश पंजाब दे लई। और मिश्रा सिंह जी भी जड़े खालसा जिंदाबाद कहते हैं, और गुरदीप सिंह जी भी, ब्रह्मलीन भिंदर जी भी, राजनप्रीत सिंह जड़े ने शहीद भाई ਖਾਲੜਾ ਨੂੰ ਅਗਵਾ ਕਰਨ ਵੇਲੇ ਜੋ ਬੰਦਾ ਉਹਨਾਂ ਦੇ ਘਰ ਮੌਜੂਦ ਸੀ, ਉਸ ਦੇ ਕੁਝ ਸਪੀਚ ਵਾਇਰਲ ਹੋ ਰਹੇ ਨੇ, ਜਿਸ ਵਿੱਚ ਉਹ ਖਾਲਸਾ ਨੂੰ ਪਾਕਿਸਤਾਨ ਦਾ ਏਜੰਡਾ ਅਤੇ KP ਬੁੱਚੜ ਨੂੰ ਉਸ ਲਹਿਰ ਦਾ ਲੱਕ ਤੋੜਨ ਵਾਲਾ ਜਰਨੈਲ ਦੱਸ ਰਿਹਾ। ਹਾਂ, ਤੁਸੀਂ ਬਿਲਕੁਲ ਠੀਕ ਕਿਹਾ। ਇਹ ਗੱਲ ਮੈਨੂੰ ਵੀ ਚੁਭੀ, ਕਿਉਂਕਿ ਜਥੇਦਾਰ ਅਕਾਲ ਤਖਤ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਹੋਰ ਕਿਸੇ ਨੂੰ ਨਹੀਂ 2 ਮਿੰਟ। ਹਾਲਾਂ ਜਿਹੜਾ ਰਾਜੀਵ ਰੰਧਾਵਾ ਕਰਕੇ ਸ਼ਾਇਦ ਉਹਦਾ ਨਾਂ ਹੈ, ਉਹ ਚਸ਼ਮਦੀਦ ਗਵਾਹ ਸੀ, ਕਿਉਂਕਿ ਸ਼ਾਇਦ ਉਹਦਾ ਦਾ ਘਰ ਕਬੀਰ ਪਾਰਕ ਜਿੱਥੇ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕੀਤਾ ਗਿਆ, ਤੇ ਉਹਨੇ ਉਹਨਾਂ ਨੂੰ ਜਾਂਦਿਆਂ ਜਿਹੜਾ ਉਹ ਗੱਡੀ 'ਚ ਜਿਹਦੇ 'ਚ ਅਗਵਾ ਕਰਕੇ ਲੈ ਗਏ, ਚੁੱਕ ਕੇ ਗੱਡੀ 'ਚ ਸੁੱਟਿਆ। ਸੋ ਉਹਦੇ ਲਈ ਇੰਪੋਰਟੈਂਸ ਬਣੀ। ਪਰ ਮੈਨੂੰ ਲੱਗਦਾ ਹੈ ਵੀ ਜਿਸ ਲੈਵਲ ਦੇ ਉੱਤੇ ਇਕੱਲਾ ਇਹੀ ਨਹੀਂ ਕਿ ਉਸ ਨੇ ਉੱਥੇ ਵੀ ਜਿਹੜਾ ਹਰੀਕੇ 'ਚ ਮੰਗ ਇਹੀ ਕੀਤੀ ਕਿ ਜੀ ਉਹਨਾਂ ਦੀ ਪਾਰਲੀਮੈਂਟ 'ਚ ਲਾਈ ਜਾਏ ਫੋਟੋ। ਔਰ ਇੱਕ ਅੱਧਾ ਹੋਰ ਵੀ ਇਸ ਕਿਸਮ ਦਾ ਮੈਨੂੰ ਜਿਹੜਾ ਉਹ ਜਦੋਂ ਬੋਲ ਵੀ ਰਿਹਾ ਸੀ ਤੇ ਉਹ ਚੁਭਿਆ ਕਿ ਵੀ ਕਿਵੇਂ ਹੈ। ਪਰ ਹੁਣ ਜਦੋਂ ਮੈਂ ਸੋਸ਼ਲ ਮੀਡੀਆ 'ਤੇ ਵੀ ਦੇਖਿਆ, ਉਹ ਤਾਂ ਉਹਨੂੰ ਜਿਹੜਾ KP ਗਿੱਲ ਨੂੰ ਔਰ ਦੂਸਰੇ ਉਹ ਇੱਕ ਗੈਦਰਿੰਗ 'ਚ ਐਡਰੈਸ ਕਰ ਰਿਹਾ, ਔਰ ਉਹਦੇ 'ਚ ਕਹਿ ਰਿਹਾ ਜੀ ਦੇਖੋ KP ਗਿੱਲ ਜਿਹਨੇ ਇੰਨਾ ਵੱਡਾ ਜਰਨੈਲ ਸੀ ਜਿਹਨੇ ਇਹ ਕੀਤਾ, ਉਹਦੇ ਤਾਂ ਕੋਈ ਆਇਆ ਨਹੀਂ, ਇਕੱਲਾ ਕੈਪਟਨ ਅਮਰਿੰਦਰ ਆਇਆ ਔਰ ਫਲਾਣਾ ਹੋਇਆ, ਢਿਮਕਾ ਹੋਇਆ। ਸੋ ਮੈਨੂੰ ਲੱਗਦਾ ਕਿ ਵੀ ਇਹ ਬੇਸ਼ੱਕ ਚਸ਼ਮਦੀਦ ਗਵਾਹ ਜ਼ਰੂਰ ਹੋਏਗਾ, ਸ਼ੁਰੂ 'ਚ ਉਹਦੀ ਗਵਾਹੀ ਜਾਂ ਉਸ ਦੀ ਟੈਸਟੀਮਨੀ ਨੇ ਇਸ ਕੇਸ ਨੂੰ ਅੱਗੇ ਤੋਰਿਆ ਹੋਏਗਾ, ਪਰ ਹੁਣ ਤਾਂ ਉਹ ਸਟੇਟ ਦੀਆਂ ਏਜੰਸੀਆਂ ਦਾ ਸੰਦ ਹੀ ਬਣਿਆ ਹੋਇਆ, ਔਰ ਇਸ ਕਿਸਮ ਦਾ ਜਿਹੜਾ ਉਸ ਨੇ ਆਪਣਾ ਹਲਕਾਪਨ ਨਹੀਂ ਦਿਖਾਇਆ। ਬਿਲਕੁਲ। ਬਿੱਲਾ ਮੋਹਨ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਪਿੰਦਰ ਜੀ ਵੀ, ਉਹ ਵੀ ਜਿਹੜੇ ਫਤਿਹ ਬੁਲਾਉਂਦੇ ਨੇ। ਕੁਲਵਿੰਦਰ ਸਿੰਘ ਜੀ ਵੀ ਫਤਿਹ, ਐਂਡ ਰਾਜਪ੍ਰੀਤ ਸਿੰਘ ਜੀ ਕਹਿੰਦੇ ਨੇ ਜੋ ਹਰੀਕੇ ਅਰਦਾਸ ਹੋਈ ਹੈ ਉਸ ਵਿੱਚ ਸਿਰਫ ਇੱਕ ਬੰਦੇ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ। ਮੈਂ ਆਲਰੇਡੀ ਜ਼ਿਕਰ ਕਰ ਦਿੱਤਾ ਹੈ। ਹਾਂਜੀ, ਪਰ ਇਹਨਾਂ ਲਿਖਿਆ ਨਾ। ਔਰ ਫਿਰ ਇਸੇ ਤਰ੍ਹਾਂ ਗੁਰਪ੍ਰਕਾਸ਼ ਸਿੰਘ ਜੀ ਵੀ, ਔਰ ਇਸ ਤਰ੍ਹਾਂ ਜਗਦੇਵ ਸਿੰਘ ਜੀ ਵੀ, ਰਾਜਵਿੰਦਰ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਟੋਨੀ ਢੀਂਡਸਾ ਜੀ ਵੀ, ਬਲਵੀਰ ਸਿੰਘ ਜੀ ਵੀ ਜਿਹੜੇ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸ ਤਰ੍ਹਾਂ ਗੁਰਵਿੰਦਰ ਮਾਨ ਜੀ ਵੀ, ਔਰ ਕਮਲ, ਇਸ ਤਰ੍ਹਾਂ ਕਰਨੈਲ ਸਿੰਘ ਜੀ ਵੀ, ਔਰ ਗੁਰਤੇਜ ਸਿੰਘ ਜੀ ਵੀ, ਔਰ ਗੁਰਪ੍ਰਪਾਲ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਗੁਰਪ੍ਰੀਤ ਸਿੰਘ ਜੀ ਵੀ ਕਹਿੰਦੇ ਗੁਰੂ ਮਹਾਰਾਜ ਕਿਰਪਾ ਕਰਨ ਪੰਜਾਬ ਵਿੱਚ ਖਾਲਿਸਤਾਨ ਦੀ ਲਹਿਰ ਚੱਲੇ। ਪੰਜਾਬ ਵਿੱਚ ਲੋਕਾਂ ਜਿਹੜੇ ਪੈਸੇ ਤੋਂ ਬਗੈਰ ਕੁਝ ਨਹੀਂ ਦਿਖ ਰਿਹਾ, ਲੋਕਾਂ ਦੀ ਬੁੱਧੀ ਹੋਰ ਹੋ ਚੁੱਕੀ ਹੈ, ਔਰ ਕਲਯੁਗ ਦੀ ਸੱਚਾਈ ਹੈ। ਪੈਸਾ ਪੀਰ ਧਨ ਗੁਰੂ ਕਿੱਧਰ ਨੂੰ ਕਹਿਣ, ਇਹ ਪੈਸਾ ਪੀਰ ਰਨ ਗੁਰੂ।
ਚਲੋ ਠੀਕ ਹੈ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOSTV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।